ਅੱਛਾ, ਤੁਹਾਡੇ ਨਾਲ ਗੱਲ ਇਹ ਕਰਨੀ ਸੀ। ਜਿਹੜੇ ਮਾਂ ਪਿਓ ਨੇ ਨਾ, ਔਲਾਦ ਨਾਲ ਹਰ ਬੰਦੇ ਦਾ ਪਿਆਰ ਹੈ। ਹਰ ਬੰਦੇ ਨੂੰ ਧੀਆਂ ਪਿਆਰੀਆਂ ਨੇ। ਧੀਆਂ ਨਾਲ ਪਿਆਰ ਜ਼ਰੂਰ ਕਰੋ। ਹਰ ਬੰਦਾ ਧੀਆਂ ਨੂੰ ਵਿਆਹ ਦਾ, ਸ਼ਾਦੀ ਕਰਦਾ, ਰੁਖਸਤ ਕਰਦਾ ਆਪਣੇ ਹੱਥਾਂ ਨਾਲ। ਲਾਡਲੀਆਂ ਹੁੰਦੀਆਂ ਹੈ ਅਤੇ ਹਰ ਬੰਦੇ ਦੀ ਚਾਹਤ ਹੁੰਦੀ ਹੈ, ਦਿਲ ਹੁੰਦਾ ਹੈ ਕਿ ਮੇਰੀ ਧੀ ਮੈਨੂੰ ਮਿਲ ਜਾਏ ਜਾਂ ਮੇਰੇ ਕੋਲ ਆ ਜਾਏ। ਅਤੇ ਕਈ ਇਸ ਤਰ੍ਹਾਂ ਦੇ ਵਾਕਿਆਤ ਵੀ ਨੇ ਕਿ ਜਿੱਥੇ ਧੀਆਂ ਨੂੰ ਬੰਦਾ ਸਪੋਰਟ ਕਰਦਾ ਹੈ ਅਤੇ ਉਹਦੇ ਨਾਲ ਉਹਦੇ ਖਾਮਦ ਨੂੰ, ਆਪਣੇ ਦਮਾਦ ਨੂੰ ਵੀ ਜਿਹੜਾ ਨਾ ਨਜਾਇਜ਼ ਹੀ ਨਾਲ ਚਾਹੁਣਾ ਪੈ ਜਾਂਦਾ। ਕਰੋ, ਉਹਦੀ ਖੁਸ਼ੀ ਗਮੀ 'ਤੇ ਸ਼ਰੀਕ ਹੋਵੋ, ਲੇਕਿਨ ਉਹਦਾ ATM ਨਾ ਬਣੋ। ਆਈ ਸਮਝ? ATM ਨਾ ਬਣੋ, ਉਹਦਾ ਇਸਤੇਮਾਲ ਨਾ ਬਣੋ। ਤੁਸੀਂ ਉਹਦੇ ਨਾਲ ਆਪਣੀ ਬੇਟੀ ਦੀ ਸ਼ਾਦੀ ਕੀਤੀ ਹੈ, ਰੁਖਸਤੀ ਕੀਤੀ ਹੈ, ਉਹਨੂੰ ਆਪਣੀ ਜ਼ਿੰਮੇਦਾਰੀ ਸੰਭਾਲਣ ਦਿਓ। ਕਿਉਂਕਿ ਜਦੋਂ ਤੁਸੀਂ ਇੰਨਾ ਕੁਛ ਸਪੋਰਟ ਕਰਕੇ ਵੀ ਇੰਨਾ ਕਰਨਾ ਹੈ ਨਾ, ਅਤੇ ਐਂਡ 'ਤੇ ਉਹਦਾ ਨਤੀਜਾ ਫਿਰ ਕਮਜ਼ੋਰੀ ਹੋ ਜਾਂਦੀ ਹੈ। ਇੱਥੋਂ ਤੱਕ ਵੀ ਮੈਂ ਦੇਖਿਆ ਹੈ ਕਿ ਫਿਰ ਦਮਾਦਾਂ ਦੀ, ਜਵਾਈਆਂ ਦੀ ਡਿਮਾਂਡ ਵੱਧ ਜਾਂਦੀ ਹੈ ਕਿ ਸਾਨੂੰ ਆਪਣੀ ਜਾਇਦਾਦ ਵੇਚ ਕੇ ਅਤੇ ਸਾਨੂੰ ਕਾਰੋਬਾਰ ਕਰਕੇ ਦਿਓ। ਇੱਥੋਂ ਤੱਕ ਵੀ ਡਿਮਾਂਡਾਂ ਦੇਖੀਆਂ ਨੇ। ਅਤੇ ਇੱਥੋਂ ਤੱਕ ਵੀ ਡਿਮਾਂਡ ਕੀ ਦੇਖੀ ਹੈ, ਨਜ਼ਰ ਵੀ ਆਇਆ ਹੈ, ਕਈ ਵਾਕਿਆਤ ਵੀ ਦੇਖੇ ਨੇ ਕਿ ਜਿੱਥੇ ਮਾਂ ਪਿਓ ਆਪਣੀਆਂ ਧੀਆਂ ਦੇ ਗਾਂ ਬੱਚਿਆਂ ਦੀ ਫੀਸ ਵੀ ਸਕੂਲ ਦੀ ਦਿੰਦੇ ਅਤੇ ਉਹਨਾਂ ਦੇ ਅਖਰਾਜਾਤ ਵੀ ਸਾਰੇ ਚੱਕਦੇ। ਇੱਕ ਮਜਬੂਰੀ ਹੋ ਜਾਂਦੀ ਹੈ। ਇੱਕ ਤਾਂ ਬੰਦਾ ਬਿਮਾਰ ਸ਼ਮਾਰ ਹੋ ਗਿਆ, 100 ਵਾਧਾ ਘਾਟਾ ਹੋ ਗਿਆ ਜ਼ਿੰਦਗੀ ਦਾ, ਲੇਕਿਨ ਇੱਕ ਬੰਦਾ ਜਾਣ ਕੇ ਸਿਰੇ ਚੜ੍ਹਾ ਲੈਂਦਾ। ਇਸ ਕੰਮ ਤੋਂ ਥੋੜ੍ਹਾ ਜਿਹਾ ਗਰੇਜ਼ ਕਰੋ, ਕਿਉਂਕਿ ਇਹ ਆਉਣ ਵਾਲੇ ਵਕਤ 'ਚ ਤੁਹਾਨੂੰ ਵੀ ਨੁਕਸਾਨ ਦੇਗਾ, ਤੁਹਾਡੀ ਬੱਚੀ ਨੂੰ ਵੀ ਨੁਕਸਾਨ ਦੇਗਾ। ਕੱਲ੍ਹ ਨੂੰ ਉਹਨੂੰ ਆਪਣੇ ਪੈਰਾਂ 'ਤੇ, ਆਪਣੇ ਦਮਾਦ ਨੂੰ ਖਲੋਣ ਦਿਓ, ਕੰਮ ਆਪਣਾ ਉਹਨੂੰ ਕਰਨ ਦਿਓ। ਠੀਕ ਹੈ, ਤੁਸੀਂ ਜਿਹੜਾ ਜ਼ਰੂਰੀਆਤ ਤੁਹਾਡੀ ਬੇਟੀ ਦੀ ਖੁਸ਼ੀ ਹੈ ਉਹਦੇ 'ਚ ਸ਼ਰੀਕ ਹੋਵੋ, ਜਿੰਨਾ ਕੁ ਤੁਹਾਡੇ ਕੋਲੋਂ ਸਰਦਾ ਹੈ। ਠੀਕ ਹੈ, ਇਹ ਨਹੀਂ ਕਿ ਅੱਡੀਆਂ ਚੱਕ ਕੇ ਫਾਹ ਲੈ ਲਓ ਅਤੇ ਫਿਰ ਮੂੰਹ ਚੱਕ ਕੇ ਵੇਖੋ। ਠੀਕ ਹੈ ਨਾ? ਅਤੇ ਥੋੜ੍ਹਾ ਜਿਹਾ ਜ਼ਿੰਮੇਦਾਰੀ ਦਾ ਮੁਜ਼ਾਹਰਾ ਉਹਨਾਂ ਨੂੰ ਵੀ ਕਰਨ ਦਿਓ, ਆਪਣੇ ਦਮਾਦ ਹੋਣਿਆਂ ਨੂੰ। ਅਤੇ ਕਈ ਬੰਦੇ ਤਾਂ ਬਣੀ ATM ਜਾਂਦੇ ਆ ਨਾ, ਦਮਾਦ ਨੇ ਡਿਮਾਂਡ ਕੀਤੀ ਆ, ਮਾਰਿਆ ATM, ਦਿੱਤੇ ਪੈਸੇ, ਲਓ ਜੀ ਕਰੋ ਆਪਣਾ ਕੀ ਕਰਨਾ ਜੀ। ਇਹ ਕੰਮ ਨਹੀਂ ਸਹੀ। ਅਤੇ ਕਈ ਵਿਚਾਰੇ ਤਾਂ ਫਸੇ ਮਾਰ ਖਾਂਦੇ ਹੁੰਦੇ ਆ। ਉਹ ਇਸ ਤਰ੍ਹਾਂ ਫਸੇ ਮਾਰ ਖਾਂਦੇ ਆ ਵੀ ਪਹਿਲੇ ਜਦੋਂ ਸ਼ਾਦੀ ਕਰਦੇ ਆ ਬੱਚੀ ਦੀ, ਮੁੰਡਾ ਠੀਕ ਹੁੰਦਾ, 6 ਮਹੀਨਿਆਂ ਸਾਲ ਬਾਅਦ ਉਹ ਨਸ਼ੇ 'ਤੇ ਲੱਗ ਜਾਂਦਾ। ਜਦੋਂ ਨਸ਼ੇ 'ਤੇ ਲੱਗ ਜਾਂਦਾ, ਉਦੋਂ ਫਿਰ ਮਜਬੂਰੀ ਨੂੰ ਧੀ ਦੇ ਜਿਹੜਾ ਨਾ ਪਿੱਛੇ ਜਾਣਾ ਪੈਂਦਾ। ਅਤੇ ਅੱਲਾ ਪਾਕ ਇਹ ਨਸ਼ੇ 'ਤੇ ਲੱਗਣ ਵਾਲਿਆਂ ਨੂੰ ਵੀ ਨੇਕ ਹਦਾਇਤ ਦੇਵੇ। ਠੀਕ ਹੈ, ਅਤੇ ਤੁਸੀਂ ਵੀ ਜਨਾਬ ਥੋੜ੍ਹਾ ਜਿਹਾ ਮਾਂ ਪਿਓ ਜਿੰਨੇ ਵੀ ਨੇ ਉਹ ਆਪਣੇ ਆਪ 'ਤੇ ਕੰਟਰੋਲ ਕਰੋ।